12वीं क्लास का सबक है साढ़े कोल हिस्सा शायरी विचों सैयद बुल्ले शाह होरां दी काफ़ी अज असी पढ़ांगे। सफ़ा नंबर 53 53। पहले बंद की रीडिंग होएगी, उसके बाद लफ्सी मतलब ते फिर तशरीह वाले पासे जावांगे। कत कुड़े ना वत कुड़े छली ला पड़ोले कत कुड़े मां प्यो तेरे गंढी पाइयां अजे न तेनू सुरतां आईयां दिन थोड़े ते चा मुकाइयां ना असीं पेके वत कुड़े कत कुड़े ना वत कुड़े। बुल्ले शाह दा जिहड़ा वेला सी ਉਹ ਸੀ 17ਵੀਂ सदी 1680 ਦੇ ਵਿੱਚ ਇਹਨਾਂ ਦੀ ਪੈਦਾਇਸ਼ ਹੁੰਦੀ ਹੈ। ਉਸ ਵੇਲੇ ਪੰਜਾਬੀ ਸੂਫੀਆਨਾ ਸ਼ਾਇਰੀ ਆਪਣੀ ਟੀਸੀ ਤੇ ਸੀ ਤੇ ਅਲਾਮਤ ਰਾਹੀਂ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਜਿੱਥੇ ਬੇਬਾਕੀ मौजूद है उत्थे रमज़ां विच लुक छुप के अलामतां विच गल करन दा भी एक पूरा फलसफा मौजूद है। इस काफ़ी दे विच भी बुल्ले शाह होरां दा जिहड़ा अंदाज़ है वो अलामती है, वो अलामती रंग ढंग वरत रहे हैं। ये काफ़ी दे बारे थोड़ी जी एक दो गल्लां ने, ਇਹ ਤੁਸੀਂ ਕਿਸੇ ਵੀ ਬੰਦ ਦੀ ਤਸ਼ਰੀਹ ਵਿੱਚ ਕਰ ਸਕਦੇ ਹੋ, ਕਿਉਂਕਿ ਸਾਰੀ ਕਾਫੀ ਦੇ ਵਿੱਚ ਅਲਾਮਤੀ ਰੰਗ ਹੈ, ਹਯਾਤੀ ਦਾ ਫਲਸਫਾ ਮੌਜੂਦ ਹੈ ਤੇ ਦੁਨੀਆਦਾਰੀ ਤੋਂ ਪਰਹੇਜ਼ ਦੇ ਨਾਲ ਨਾਲ ਆਪਣੀ ਆਖਰਤ ਨੂੰ ਸੰਵਾਰਨ ਦਾ ਦਰਸ ਮਿਲ ਰਿਹਾ। ਪਹਿਲੇ ਬੰਦ ਤੇ ਹੁਣ ਦੁਬਾਰਾ ਆਉਂਦੇ ਹਾਂ। ਕਤ ਸੂਤਰ ਕਤਨਾ ਚਰਖਾ ਉਸ ਵੇਲੇ ਦੀ सब तो वड्डी जिहड़ी टैक्सटाइल इंडस्ट्री सी वो चरखे ते निर्भर करती सी। हुण यह चरखा घर घरोकी एक शै भी सी, घरां दे विच भी सवाणियां वरदियां सन। तरिंजनां दे विच सवाणियां बैठ के कुड़ियां चिड़ियां मटियारां बैठ के चरखा करदियां ते अपना दाज बना रहियां सन। हुण बुल्ले शाह होरां ने ਜਿਹੜੀਆਂ ਅਲਾਮਤਾਂ ਲਈਆਂ ਨੇ ਉਹ ਸਾਡੇ ਕਰੋਕੇ ਜੀਵਨ ਤੋਂ ਲਈਆਂ ਨੇ ਤਾਂ ਜੇ ਲੁਕਾਈ ਤਾਂ ਗੱਲ ਆਸਾਨੀ ਨਾਲ ਅਪੜ ਜਾਵੇ। ਕਤ ਕੁੜੇ ਯਾਨੀ ਚਰਖਾ ਕਤਨਾ, ਉਸ ਵੇਲੇ ਹਰ ਸਵਾਣੀ ਚਰਖਾ ਜ਼ਰੂਰ ਕਰਦੀ ਸੀ ਤੇ ਜਿਹਨੂੰ ਚਰਖਾ ਨਹੀਂ ਕਤਨਾ ਆਉਂਦਾ ਉਸ ਨੂੰ ਕੁਚਜੀ ਆਖਿਆ ਜਾਂਦਾ ਸੀ। ਔਰ ਫਿਰ ਉਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਇਹਨੇ ਜ਼ਿੰਦਗੀ ਵਿੱਚ ਕੁਝ ਨਹੀਂ ਹਾਸਲ ਕਰਨਾ। कत कुड़े ना वत कुड़े कि सूतर कत फिर दोबारा जिंदगी नहीं मिलनी, ना वत कुड़े फिर दोबारा नहीं चांस मिलना, दोबारा नहीं मौका मिलना। छली ला पड़ोले कत कुड़े, हुण छली लाना सूतर दी या सूत दी एंटी गलोटी लाना जिहदे नाल जिहड़ी है वो अगे चरखा कत के ते अगे पूनियां बन रही ने, फिर उहदे नाल चरखा पूरा ਹੁਣ ਉਹਦੇ ਨਾਲ ਪੂਨੀਆਂ ਕੱਤੀਆਂ ਜਾ ਰਹੀਆਂ ਨੇ, ਫਿਰ ਪੂਨੀਆਂ ਦੇ ਨਾਲ ਅੱਗੇ ਉਹ ਸੂਤਰ ਬਣ ਰਿਹਾ, ਸੂਤਰ ਦੇ ਨਾਲ ਫਿਰ ਜਿਹੜੇ ਕੱਪੜੇ ਬਣਾਏ ਜਾ ਰਹੇ ਨੇ ਉਹ ਦਾਜ ਦੇ ਵਿੱਚ ਵਰਤੇ ਜਾ ਰਹੇ ਨੇ, ਉਹਨੂੰ ਫਿਰ ਰੰਗ ਦਿੱਤਾ ਜਾ ਰਿਹਾ ਹੈ। ਉਸ ਵੇਲੇ ਦੀ ਪੂਰੀ ਕਰੋਕੀ ਜੀਵਨ ਹੈ, ਆਲੇ ਦੁਆਲੇ ਦਾ ਪੰਜਾਬ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈ। ਹੁਣ ਕਿਉਂ ਛੱਲੀ ਲਾ, ਛੱਲੀ ਤੇ ਲਾ ਲੈ ਯਾਨੀ ਚਰਖਾ ਕੱਤ ਰਹੀ ਸੂਤ ਦੀ ਅੰਗਲੋਟੀ ਲਾ ਦੇ, ਫਿਰ ਪੜੋਲੇ ਵਿੱਚ ਰੱਖ ਲੈ, ਪੜੋਲੇ ਕੱਤ ਕੁੜੇ पड़ोले दे विच सांभ लै, कत कुड़े यानी सांभ लै रख लै। पड़ोला की हुंदा है? पड़ोला पुराने जमानिਆਂ ਵਿੱਚ ਅੱਜ ਵੀ ਪੰਜਾਬ ਦੇ ਪਿੰਡਾਂ ਥਾਵਾਂ ਦੇ ਵਿੱਚ ਤੰਦੂਰ ਵਰਗੀ ਇੱਕ ਕੋਠੜੀ ਜੀ ਬਣਾਈ ਹੁੰਦੀ ਅੰਨ ਦੀ, ਮਿੱਟੀ ਦੀ ਬਣਾਉਂਦੇ ਨੇ, ਮਿੱਟੀ ਤੇ ਉਹਦੇ ਵਿੱਚ ਤੂੜੀ ਗੁੰਨ ਕੇ ਜਿਹੜੀ ਖਾਸ ਤੌਰ ਤੇ ਬਣਾਈ ਜਾਂਦੀ ਹੈ ਤੇ ਉਹਦੇ ਥੱਲੇ ਛੋਟਾ ਜਿਹਾ ਸੁਰਾਖ ਰੱਖਿਆ ਜਾਂਦਾ ਹੈ ਜਿੱਥੇ ਵਿੱਚ ਕੋਈ ਇੱਟ ਸ਼ਿਟ ਜਾਂ ਕੋਈ ਹੋਰ ਵੱਟਾ ਰੱਖਤਾ ਜਾਂਦਾ, ਉਹ ਖੋਲ ਕੇ ਉਹਦੇ ਵਿੱਚ ਦਾਣੇ ਕੱਢ ਲਿੱਤੇ ਜਾਂਦੇ ਨੇ, ਫਿਰ ਉੱਥੇ ਹੀ ਉਹਨੂੰ ਮਹਿਫੂਜ਼ ਕਰ ਲਿੱਤਾ ਜਾਂਦਾ ਹੈ। ਔਰ ਇਹ ਜਿਹੜੀ ਪੜੋਲਾ ਹੈ ਇਹ ਉਸ ਵੇਲੇ ਦਾ ਯਾਨੀ ਜਿਹੜੇ ਪ੍ਰੀਜ਼ਰਵੇਸ਼ਨ ਸੀ ਜਿਹੜੀ ਮਹਿਫੂਜ਼ ਕਰਦੇ ਅੰਨ ਜਿਹੜਾ ਅਨਾਜ ਜਿਹਨੂੰ ਅਸੀਂ ਕਹਿੰਦੇ ਜਿਵੇਂ ਮੁਖਤਲਿਫ ਫਸਲਾਂ ਨੇ
ਜਿਹਦੇ ਵਿੱਚ ਕਣਕ ਹੈ ਸਾਡੇ ਕੋਲ, ਸਾਡੀ ਪੰਜਾਬ ਦੀ ਬਹੁਤ ਵੱਡੀ। ਤੇ ਇਹ ਭੜੋਲੇ ਅੱਜ ਨਹੀਂ, ਇਹ ਭੜੋਲੇ ਸਾਨੂੰ ਹੜੱਪਾ ਦੀ ਸਰਜ਼ਮੀਨ ਵਿੱਚੋਂ ਵੀ ਲੱਭੇ ਨੇ, ਜਿਹੜੀ ਪੁਰਾਣੀ ਤਹਿਜ਼ੀਬ, ਦੁਨੀਆ ਦੀਆਂ ਪੁਰਾਣੀਆਂ ਤਹਿਜ਼ੀਬਾਂ ਵਿੱਚੋਂ ਮੌਜੂਦ ਹੈ। ਤੇ ਅੱਜ ਵੀ ਪੰਜਾਬ ਦੇ ਪਿੰਡਾਂ ਥਾਵਾਂ 'ਚ ਭੜੋਲੇ ਉਸੇ ਤਰ੍ਹਾਂ ਹੀ ਬਣਾਏ ਜਾ ਰਹੇ ਨੇ ਜਿਵੇਂ ਹੜੱਪਾ ਦੀ ਤਹਿਜ਼ੀਬ ਵਿੱਚ ਮੌਜੂਦ ਸੀ। ਕੁਝ ਇਲਾਕਿਆਂ ਵਿੱਚ ਇਹਨੂੰ ਕਲੋਟਾ ਵੀ ਕਿਹਾ ਜਾਂਦਾ ਹੈ। ਗਾਫ ਘੋੜੇ ਵਾਲਾ, ਲਾਮ ਵਾਓ ਟੇਲਿਫਟਾ। ਅੱਛਾ, ਇਹ ਹੁਣ ਅਸੀਂ ਚੱਲੇ ਕਿ ਛੱਲੀ ਲਾ ਕੇ ਤੂੰ ਕੱਤ ਕੇ ਛੱਲੀਆਂ ਲਾ ਲੈ, ਫਿਰ ਭੜੋਲੇ ਵਿੱਚ ਰੱਖ ਲੈ, ਯਾਨੀ ਸੂਤਰ ਪੌਣੀ ਸ਼ੋਣੀ ਕੱਟ ਬਣਾ ਕੇ, ਤੇ ਮਾਂ ਪਿਓ ਤੇਰੇ ਗੰਢੀ ਪਾਏ, ਮਾਂ ਪਿਓ ਨੇ ਤੇਰੇ ਦਿਨ ਰੱਖ ਲਏ ਨੇ। ਗੰਢ ਪਾਣਾ ਤੋਂ ਮੁਰਾਦ ਹੈ ਕਿ ਸ਼ਾਦੀ ਵਿਆਹ ਦੇ ਦਿਨ ਮੁਕਰਰ ਕਰ ਲੈਣਾ। ਗੰਢੀ ਪਾਣਾ ਸ਼ਾਦੀ ਵਿਆਹ ਦੇ ਦਿਨ ਮੁਕਰਰ ਕਰ ਲੈਣਾ। ਅਜੇ ਨਾ ਤੈਨੂੰ ਸੁਰਤਾਂ ਆਈਆਂ, ਹਲੇ ਵੀ ਤੈਨੂੰ ਹੋਸ਼ ਨਹੀਂ ਆਈ, ਹਲੇ ਵੀ ਤੈਨੂੰ ਕਿਸੇ ਤਰ੍ਹਾਂ ਵੀ ਆਪਣੇ ਅੰਦਰੋਂ ਅਕਲ ਨਹੀਂ ਆਈ, ਹੋਸ਼। ਦਿਨ ਥੋੜੇ ਤੇ ਚਾਅ ਮੁਕਾਈਆਂ, ਦਿਨ ਥੋੜੇ ਨੇ ਤੇ ਖੁਸ਼ੀਆਂ ਬਹੁਤ ਜ਼ਿਆਦਾ ਨੇ, ਯਾਨੀ ਚਾਅ ਤੈਨੂੰ ਬੜੇ। ਨਾ ਸੀ ਪੇਕੇ ਵੱਤ ਕੁੜੇ, ਫਿਰ ਤੂੰ ਐਸ ਆਪਣੇ ਮਾਪਿਆਂ ਦੇ ਘਰ ਕਦੀ ਵਾਪਸ ਨਹੀਂ ਆਣਾ। ਇਹ ਤੇ ਬਜ਼ਾਹਿਰ ਲਫ਼ਜ਼ੀ ਮਤਲਬ ਉਹਦਾ ਸਾਹਮਣੇ ਆ ਗਿਆ। ਹੁਣ ਇਹਦੀ, ਜਿਵੇਂ ਅਸੀਂ ਦੱਸਿਆ ਸੀ ਕਿ ਬੁੱਲੇ ਸ਼ਾਹ ਰਮਜ਼ਾਨ ਦੇ ਨਾਲ ਅਲਾਮਤਾਂ ਦੇ ਨਾਲ ਗੱਲ ਕਰਦੇ ਨੇ। ਹੁਣ ਅਲਾਮਤ ਕੀ ਹੈ? ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਦੇਖੋ, ਮੈਂ ਤੁਹਾਡੇ ਸਾਹਮਣੇ ਇੱਕ ਸਫ਼ਾ ਫੜ ਲਿਆ ਵਾਂ, ਇਹ ਸਫ਼ਾ ਫਟ ਗਿਆ, ਇਸ ਸਫ਼ੇ ਨੂੰ ਮੈਂ ਦੁਬਾਰਾ ਇਹਦੇ ਨਾਲ ਜੋੜਨਾ ਹੈ। ਲੇਕਿਨ ਯੂਨਾਨੀਆਂ ਨੇ ਇਸ, ਜਦੋਂ ਇੱਕ ਸੋਟੀ ਜਿਹੜੀ ਹੈ ਉਹ ਤੋੜਦੇ ਸਨ ਤੇ ਇੱਕ ਦੂਜੇ ਨੂੰ ਦੇ ਦਿੰਦੇ ਸਨ ਤੇ ਇੱਕ ਨਾਲ ਵਾਲੇ ਨੂੰ, ਦੋ ਬੰਦੇ ਆਪਸ 'ਚ ਵੀ, ਔਰ ਉਹ ਜਦੋਂ ਉਹ ਸੋਟੀ ਨੂੰ ਮਿਲਾਉਂਦੇ ਸਨ ਤੇ ਉਹਦਾ ਇੱਕ ਅਲਾਮਤ ਬਣ ਜਾਂਦੀ ਸੀ, ਯਾਨੀ ਮੁਲਾਕਾਤ ਹੋ ਜਾਂਦੀ ਸੀ, ਰਮਜ਼ ਹੋ ਜਾਂਦੀ ਸੀ, ਇਹਦੇ 'ਚ ਨਿਸ਼ਾਨੀ ਮੌਜੂਦ ਹੁੰਦੀ ਸੀ ਕਿ ਤੂੰ ਇਹ ਸੋਟੀ ਫਲਾਣ ਨੂੰ, ਇਹ ਫਲਾਣ ਕੋਲ, ਦੋਵੇਂ ਜਦੋਂ ਮਿਲਾਉਣਗੇ ਤੇ ਇੱਕ ਇਹ ਅਲਾਮਤ ਦਾ ਲਫ਼ਜ਼ੀ, ਯਾਨੀ ਉੱਥੋਂ ਸ਼ੁਰੂ ਹੋ ਰਹੀ ਅਲਾਮਤ। ਇਸੇ ਤਰ੍ਹਾਂ ਸਾਡੀ ਜਿਹੜੀ ਗੱਲ ਹੈ, ਕੁੜੀ, ਚਰਖਾ, ਕਤਨਾ, ਪੇਕੇ ਘਰ, ਇਹ ਸਾਰੀਆਂ ਅਲਾਮਤਾਂ ਨੇ। ਹੁਣ ਅਲਾਮਤਾਂ ਕੀ ਨੇ? ਚਰਖਾ ਸ਼ਾਹ ਹੁਸੈਨ ਕੋਲ ਵੀ ਸੀ। ਚਰਖੇ ਤੋਂ ਮੁਰਾਦ ਹੈ नेक अमल करना। चरखा कतन तो मुराद की नेक अमल करना। चरखा इंसानी जिस्म शाह हुसैन कहता है, ते कतन तो मुराद है नेक अमल करना। चरखा कतन तो मुराद नेक अमल करना है कि कुड़िए, जिवें कुड़ी एक नेक अमल, कुड़ी तो मुराद है एक इंसान, ए इंसान तू नेक अमल कर ले, जिन्ने तेरे कोल वेला है, यानी मौत तो पहले का जिन्ना तेरे कोल वेला है, तू चंगे अमल कर ले, अपनी आखरत संवार ले, अपनी दुनियादारी दे विच ना लगे जा। माँ प्यो तेरे गंढी पाइयां, यानी तेरा वेला मिथ्या जा चुकिया है, तू एक खास वेले तक इस दुनिया विच रहना है, फिर तू अपनी हमेशा की जिंदगी विच चले जाना है। क्लीयर हो गया कि अजे ना तेनों हले भी सुरत नहीं, तेनों जे जिंदगी का मतलब समझ आ जाता है, तेनों हले भी होश नहीं है, तेनों हले भी समझ नहीं है, तो अपने दिन थोड़े, तेरे को वेला बहुत थोड़ा है, तो अपनी आखरत नूं संवार लै, फिर दोबारा पेके घर। हुण पेके घर किस चीज़ की अलामत है? पेका घर है तेरे कोल दुनिया की अलामत। तू इस दुनिया दे विच बहुता चिर नहीं रहना, तेनों अगले जहान हमेशा लई टुर जाना है, जिथे तू अपनी आखरत संवारनी है। नासी पेके, फिर दोबारा तू इस दुनिया के उत्ते एक बारी आना है, फिर दोबारा तू इत्थे हमेशा वास्ते नहीं आना। इसलिए ही तेरी आजमाइश है, तू अगले जहान की तैयारी कर ले ते कत चंगे अमल कर, भैड़े अमलों च गफलत के जीवन विच अपना जीवन बर्बाद ना कर। क्यों जे इस तरह तेरी दुनिया भी तेनों नहीं मिलेगी ते तेरी आखरत भी तेनों नहीं मिलेगी। हुण असी अगले बंद ते आने हैं।
ਜੇ ਦਾਜ ਵਹਾਉਣੀ ਜਾਵੇਂਗੀ ਤਾਂ ਕਿਸੇ ਭਲੀ ਨਾ ਪਾਵੇਂਗੀ, ਤੂੰ ਸ਼ੋਹ ਨੂੰ ਕਿਵੇਂ ਰਿਝਾਵੇਂਗੀ। ਕੁਝ ਲੈ ਫਕੀਰਾਂ ਦੀ ਮੱਤ ਕੁੜੇ, ਕੱਤ ਕੁੜੇ ਨਾ ਵੱਤ ਕੁੜੇ। ਜੇ ਦਾਜ ਤੋਂ ਬਗੈਰ ਜਾਏਂਗੀ, ਦਾਜ ਜਹੇਜ਼ ਨੂੰ ਕਹਿੰਦੇ ਨੇ, ਵਹਾਉਣੀ ਉਸ ਤੋਂ ਬਗੈਰ ਜਾਣਾ, ਵਹਾਉਣੀ ਉਸ ਤੋਂ ਬਗੈਰ ਜਾਣਾ ਯਾਨੀ ਕਿ ਮਹਿਰੂਮ ਹੋ ਕੇ, ਵਾਂਝੇ ਹੋ ਕੇ। ਜੇ ਤੂੰ ਦਾਜ ਤੋਂ ਬਗੈਰ ਜਾਏਂਗੀ, ਵਿਦਾਊਟ ਡਾਉਰੀ ਜਾਏਂਗੀ, ਤਾਂ ਕਿਸੇ ਭਲੀ ਨੇ, ਫਿਰ ਤੈਨੂੰ ਕੋਈ ਨਹੀਂ ਭਲਾ ਸਮਝੇਗਾ, ਫਿਰ ਤੈਨੂੰ ਕੋਈ ਚੰਗਾ ਨਹੀਂ ਸਮਝੇਗਾ। ਕਿ ਜਿਹੜੀ ਸਵਾਣੀ ਕੁਝ ਕੱਤ ਕੇ ਆਪਣੇ ਚਾਰ ਲੀੜੇ ਨਹੀਂ ਬਣਾ ਸਕੀ, ਆਪਣਾ ਚਾਰ ਜਹੇਜ਼ ਨਹੀਂ ਬਣਾ ਸਕੀ, ਉਹਨੇ ਕੀ ਅੱਗੇ ਸਹੁਰੇ ਘਰ ਵਸਣਾ ਹੈ। ਇੱਥੇ ਬੁੱਲੇ ਸ਼ਾਹ ਹੋਰੀ ਜਿਹੜੇ ਨੇ ਉਹ ਸਮਾਜ ਦੇ ਵਰਤਾਰੇ ਨੂੰ ਵੀ ਬਿਆਨ ਕਰ ਰਹੇ ਨੇ ਤੇ ਇੱਕ ਲਾਪਰਵਾਹ ਗਾਫਿਲ ਇਨਸਾਨ ਦੀ ਵੀ ਗੱਲ ਕਰਦੇ ਪਏ। ਜਿਵੇਂ ਅਸੀਂ ਦੱਸਿਆ ਕਿ ਪੇਕੇ ਘਰ ਤੋਂ ਮੁਰਾਦ ਹੈ ਦੁਨੀਆ, ਸਹੁਰੇ ਘਰ ਤੋਂ ਮੁਰਾਦ ਹੈ ਆਖਰਤ, ਅਗਲੀ ਦੁਨੀਆ, ਅਗਲੇ ਜਹਾਨ ਜਿਹੜੀ ਦੁਨੀਆ ਹੋਏਗੀ। ਕਿ ਜੇ ਤੂੰ ਹੁਣ ਵਿਆਹ ਕੇ ਅਗਲੇ ਘਰ, ਯਾਨੀ ਵਿਆਹ ਤੋਂ ਮੁਰਾਦ ਹੈ ਮੌਤ ਤੋਂ ਬਾਅਦ ਦਾ ਜੀਵਨ, ਜੇ ਤੇਰਾ ਅਗਲਾ ਜੀਵਨ ਤੂੰ ਉੱਥੇ ਚਲੀ ਗਈ ਤੇ ਤੇਰੇ ਪੱਲੇ ਕੋਈ ਦਾਜ ਨਾ ਹੋਇਆ, ਤੇਰੇ ਪੱਲੇ ਕੋਈ ਚੰਗੇ ਨਾਮੇ ਅਮਾਲ ਨਾ ਹੋਏ, ਕੋਈ ਬਿਹਤਰੀਨ ਨਾ ਹੋਈ, ਤਾਂ ਫਿਰ ਕਿਹਨੂੰ ਭਲੀ ਲੱਗੇਗੀ। ਆਪਣੇ ਰੱਬ ਦੇ ਸਾਹਮਣੇ ਕੀ ਮੂੰਹ ਵਿਖਾਏਂਗੀ। ਤੁਹਾਨੂੰ ਯਾਦ ਹੈ ਕਿ ਕੁਰਾਨ ਪਾਕ 'ਚ ਵੀ ਕਿ ਤੁਹਾਡੇ ਅਮਾਲ ਤੁਹਾਡੇ ਹੱਥ ਵਿੱਚ ਦੇ ਦਿੱਤੇ ਜਾਣਗੇ, ਚੰਗੇ ਮਾਲ ਸੱਜੇ, ਖੱਬੇ ਹੱਥ 'ਚ ਭੈੜੇ ਮਾਲ, ਤੇ ਫਿਰ ਉਸ ਦਿਹਾੜੇ ਕੋਈ ਵੀ ਕਿਸੇ ਨੂੰ ਨਹੀਂ ਪਛਾਣੇਗਾ। ਮਾਂ ਬੱਚਿਆਂ ਨੂੰ ਨਹੀਂ ਪਛਾਣੇਗੀ, ਭੈਣ ਭਰਾ ਇੱਕ ਦੂਜੇ ਨੂੰ ਨਹੀਂ ਪਛਾਣਨਗੇ, ਹਰ ਕੋਈ ਫਿਰ ਅਮਾਲ ਹੀ ਤੁਹਾਡਾ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਹੈ ਉਹ ਆਖਰਤ ਦਾ ਤੋਸ਼ਾ ਵੀ ਬਣ ਸਕਦਾ ਹੈ ਤੇ ਜਹੰਨਮ ਵਾਲੇ ਪਾਸੇ ਲਿਜਾਣ ਵਾਸਤੇ ਉਹ ਸਜ਼ਾ ਵੀ ਬਣ ਸਕਦੀ। ਯਾਨੀ ਤੁਹਾਨੂੰ ਉਸ ਨਾਮੇ ਅਮਾਲ ਦੇ ਮੁਤਾਬਿਕ ਹੀ ਤੁਹਾਨੂੰ ਸਜ਼ਾ ਜਾਂ ਜਜ਼ਾ ਮਿਲੇਗੀ। ਔਰ ਬੁੱਲੇ ਸ਼ਾਹ ਉਸੇ ਜੀਵਨ ਨੂੰ ਬਿਹਤਰ ਕਰਨ ਦਾ ਦਰਸ ਦੇ ਰਹੇ ਨੇ। ਬਾਰ-ਬਾਰ ਉਹ ਜਿਹੜੀ ਗੱਲ ਆਖਦੇ ਨੇ ਉਹ ਇਹੀ ਹੈ ਕਿ ਤੂੰ ਚੰਗੇ ਪਾਸੇ ਲੱਗ ਜਾ, ਤੇਰੇ ਅਮਾਲ ਚੰਗੇ ਹੋ ਜਾਣ। ਜੇ ਤੇਰੇ ਅਮਾਲ ਚੰਗੇ ਨਹੀਂ ਹੋਣਗੇ, ਤੀਜਾ ਮਿਸਰਾ ਵੇਖੋ, ਤੂੰ ਸ਼ੋਹ ਨੂੰ ਕਿਵੇਂ ਰਜਾਵੇਂਗੀ। ਸ਼ੋਹ ਮਹਿਬੂਬ, ਖਾਵੰਦ, ਦੋ ਮਤਲਬ ਤੁਹਾਨੂੰ ਮੈਂ ਦੱਸ ਰਿਹਾ। ਸ਼ੋਹ ਦਾ ਮਤਲਬ ਮਹਿਬੂਬ ਵੀ ਹੈ, ਖਾਵੰਦ ਵੀ ਹੈ, ਤੇ ਇਸ ਤੋਂ ਮੁਰਾਦ ਸ਼ਾਹ ਹੁਸੈਨ ਅੱਲਾਹ ਤਾਲਾ ਲੈ ਰਹੇ ਨੇ। ਯਾਨੀ ਮਹਿਬੂਬ ਹਕੀਕੀ, ਜਿਹੜਾ ਸਭ ਦਾ ਮਹਿਬੂਬ ਹੈ ਔਰ ਸੱਚਾ ਮਹਿਬੂਬ ਹੈ, ਮਹਿਬੂਬ ਹਕੀਕੀ ਵਾਲੇ ਪਾਸੇ ਲੈ ਕੇ ਜਾ ਰਹੇ ਨੇ। ਤੂੰ ਸ਼ੋਹ ਨੂੰ ਕਿਵੇਂ ਰਿਝਾਵੇਂਗੀ, ਤੂੰ ਸ਼ੋਹ ਨੂੰ ਕਿਵੇਂ ਮੈਂ ਚੰਗਾ ਲੱਗੇਂਗੀ। ਰਿਝਾਵੇਂਗੀ ਤੋਂ ਮੁਰਾਦ ਹੈ ਲੁਭਾਣਾ, ਚੰਗਾ ਲੱਗਣਾ, ਆਸ਼ਿਕ ਬਣਾਉਣਾ, ਚਾਹਵਾਨ ਕਰਨਾ। ਜਿਵੇਂ ਕਿਹਾ ਜਾਂਦਾ ਹੈ ਅੱਗੇ, ਸ਼ੋਹ ਨੇ ਝਾਤ ਨਾ ਪਾਈ ਐਵੇਂ ਗਿਆ ਸੰਘਾਰ। ਤੇ ਤੇਰਾ ਸੰਘਾਰ ਕਿਸ ਕੰਮ ਦਾ ਜੇ ਤੇਰੇ ਸ਼ੋਹ ਨੇ, ਜੇ ਤੇਰੇ ਮਹਿਬੂਬ ਨੇ ਝਾਤ ਹੀ ਨਾ ਪਾਈ। ਤੂੰ ਸ਼ੋਹ ਨੂੰ ਕਿਵੇਂ, ਸ਼ੋਹ ਕਿਵੇਂ ਰਜਾਏਗਾ। ਸ਼ੋਹ ਯਾਨੀ ਅਗਰ ਆਸਾਨ ਲਫ਼ਜ਼ਾਂ 'ਚ ਕਿ ਸ਼ੋਹ ਕਿਵੇਂ ਤੇਰੇ ਤੇ ਫਰਿਸ਼ਤਾ ਹੋਏਗਾ। ਜੇ ਤੇਰੇ ਕੋਲ ਚੰਗੇ ਅਮਾਲ ਹੋਣਗੇ ਫਿਰ ਤੈਨੂੰ ਅਗਲੇ ਘਰ ਇੱਜ਼ਤ ਮਿਲੇਗੀ। ਕੁਝ ਲੈ ਫਕੀਰਾਂ ਦੀ ਮੱਤ ਕੁੜੇ, ਮੱਤ ਕਹਿੰਦੇ ਨੇ ਅਕਲ ਨੂੰ, ਦਨਾਈ ਨੂੰ, ਸੂਝ-ਬੂਝ ਨੂੰ, ਸ਼ਾਉਰ ਨੂੰ। ਜੇ ਤੂੰ ਤੇਰੇ ਅੰਦਰ ਸ਼ਾਉਰ ਫਕੀਰਾਂ ਕੋਲੋਂ ਹੀ ਮਿਲ ਜਾਂਦਾ ਹੈ ਤੇ ਫਿਰ ਇਹ ਮੱਤ ਲੈ ਲੈ ਕਿ ਆਪਣੀ ਆਖਰਤ ਨੂੰ ਸੰਵਾਰ ਲੈ। ਆਖਰਤ ਨੂੰ ਕਿਵੇਂ ਸੰਵਾਰੇਂਗੀ? ਦੁਨੀਆਦਾਰੀ ਦੇ ਲੋਭ ਤੋਂ, ਕਰੋਧ ਤੋਂ ਬਚ ਕੇ ਆਖਰਤ ਨੂੰ ਸੰਵਾਰਨ ਦਾ ਯਤਨ ਕਰ। ਕਿਉਂ ਜੇ ਬਾਰ-ਬਾਰ ਬੁੱਲੇ ਸ਼ਾਹ ਕਹਿ ਰਹੇ ਨੇ, ਕੱਤ ਕੁੜੇ ਨਾ ਵੱਤ ਕੁੜੇ। ਇਸ ਜੀਵਨ ਵਿੱਚ ਇੱਕ ਵਾਰੀ ਹੀ ਅਸੀਂ ਜੀਵਣਾ ਹੈ, ਦੂਜੀ ਵਾਰ ਇਸ ਦੁਨੀਆ ਵਿੱਚ ਨਹੀਂ ਆਉਣਾ। ਜੇ ਅਸੀਂ ਇੱਕ ਵਾਰ ਅਜ਼ਮਾਇਸ਼ ਦੀ ਘੜੀ ਵਿੱਚੋਂ ਲੰਘਣਾ ਹੈ, ਜੇ ਸਾਨੂੰ ਇੱਕੋ ਹੀ ਮੌਕਾ ਮਿਲਣਾ ਹੈ, ਤੇ ਫਿਰ ਸਾਨੂੰ ਉਹਨਾਂ ਦਾਨਿਸ਼ ਦੀਆਂ ਗੱਲਾਂ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ
ਜਿਹਦੇ ਨਾਲ ਸਾਡਾ ਜੀਵਨ ਦੋਵੇਂ ਜਹਾਨਾਂ ਵਿੱਚ ਕਾਮਯਾਬੀ ਵਾਲੇ ਪਾਸੇ ਚਲਾ ਜਾਏ। ਤੇ ਇਸ ਤਰ੍ਹਾਂ ਕਰਨ ਨਾਲ ਇੱਕ ਤੇ ਦੁਨੀਆ ਖੂਬਸੂਰਤ ਬਣ ਜਾਏਗੀ ਤੇ ਇੱਕ ਹਰ ਇਨਸਾਨ ਦੀ ਆਖਰਤ ਸੰਵਰ ਜਾਏਗੀ। ਬੁੱਲੇ ਸ਼ਾਹ ਐਸੇ ਗੱਲ ਨੂੰ ਬਿਆਨ ਕਰਦੇ ਨੇ। ਤੀਸਰਾ ਬੰਦ ਜਿਹੜਾ ਹੈ ਅਸੀਂ ਹੁਣ ਉਹ ਦੇਖਾਂਗੇ। ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਉਹਨਾਂ ਸੂਹੇ ਸਾਲੂ ਪਾਏ ਨੀ, ਤੂੰ ਪੈਰ ਉਲਟੇ ਕਿਉਂ ਚਾਏ ਨੀ, ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਉੱਥੇ ਲੱਗ ਸੀ ਤੱਤ ਕੁੜੇ, ਕੱਤ ਕੁੜੇ ਨਾ ਵੱਤ ਕੁੜੇ। ਤੀਸਰਾ ਬੰਦ, ਪਹਿਲੇ ਬੰਦ ਵਿੱਚ ਬੁੱਲੇ ਸ਼ਾਹ ਨੇ ਦੱਸਿਆ ਕਿ ਚੰਗੇ ਅਮਲ ਵਾਲੇ ਪਾਸੇ ਤੁਰ ਜਾਵੇ ਇਨਸਾਨ। ਦੂਜੇ ਬੰਦ ਵਿੱਚ ਦੱਸਿਆ ਕਿ ਜੇ ਮਹਿਬੂਬ ਨੂੰ ਰਾਜ਼ੀ ਕਰਨਾ ਹੈ ਤੇ ਇਹ ਕੰਮ ਕੀਤੇ ਜਾਣ ਜਿਸ ਨਾਲ ਦੁਨੀਆ ਵੀ ਸੰਵਰੇ ਤੇ ਆਖਰਤ ਵੀ ਸੰਵਰੇ, ਯਾਨੀ ਅਹਿਕਾਮ ਇਲਾਹੀ ਦੇ ਮੁਤਾਬਿਕ ਜੀਵਨਾ ਸ਼ੁਰੂ ਕੀਤਾ ਜਾਏ। ਤੀਸਰੇ ਬੰਦ ਵਿੱਚ ਬੁੱਲੇ ਸ਼ਾਹ ਇਨਸਾਨ ਨੂੰ ਦੂਜਿਆਂ ਇਨਸਾਨਾਂ ਨਾਲ ਮੇਲ ਕਰਾਉਂਦੇ ਨੇ, ਦੂਜਿਆਂ ਇਨਸਾਨਾਂ ਦੇ ਬਾਰੇ ਦੱਸਦੇ ਨੇ। ਤੇਰੇ ਨਾਲ ਦੀਆਂ ਦਾਜ ਰੰਗਾਏ ਨਹੀਂ, ਹੁਣ ਜ਼ਾਹਿਰ ਦਾ ਮਤਲਬ ਹੈ ਕਿ ਉਹ ਐਸੀ ਸਵਾਨੀ ਨੂੰ ਦੱਸ ਰਹੇ ਨੇ ਕਿ ਜਿਨ੍ਹਾਂ ਦੇ ਨਾਲ ਖੇਡਣ ਵਾਲੀਆਂ ਨੇ ਆਪਣਾ ਚਰਖਾ ਕੱਤਿਆ, ਛਲੀਆਂ ਲਾਈਆਂ, ਪੂਣੀਆਂ ਕੀਤੀਆਂ ਔਰ ਫਿਰ ਪੂਣੀਆਂ ਦਾ ਗੂੜਾ ਬਣਾਇਆ, ਉਹਨਾਂ ਨੇ ਆਪਣੇ ਲੀੜੇ ਬਣਾਏ, ਉਹਨਾਂ ਨੂੰ ਰੰਗ ਕੀਤਾ ਤਾਂ ਜੇ ਆਪਣੇ ਮਹਿਬੂਬ ਨੂੰ ਆਪਣੇ ਉੱਤੇ ਫਰਿਸ਼ਤਾ ਕਰ ਸਕਣ। ਉਹਨਾਂ ਸੂਹੇ ਸਾਲੇ, ਉਹਨਾਂ ਨੇ ਲਾਲ ਲਿਬਾਸ ਪਾ ਲਏ। ਸੂਹੇ ਕਹਿੰਦੇ ਨੇ ਲਾਲ ਨੂੰ, ਸਾਲੂ ਕਹਿੰਦੇ ਨੇ ਲਿਬਾਸ। ਖਾਸ ਤੌਰ ਤੇ ਇਹ ਲਿਬਾਸ ਫਕੀਰਾਨਾ ਤਾਲੁਕ ਦੇ ਨਾਲ ਜੁੜਿਆ ਹੈ, ਪਰ ਵੋਟੀਆਂ ਇਹ ਲਿਬਾਸ ਲਾਜ਼ਮੀ ਪੰਜਾਬ ਦੀ ਰਸਮਾਂ ਰਿਵਾਜਾਂ ਦੇ ਮੁਤਾਬਿਕ ਵਰਤਦੀਆਂ ਰਹੀਆਂ, ਜਿਸ ਨਾਲ ਅਗਲੇ ਘਰ ਜਾਣ ਦਾ ਤਾਲੁਕ ਜੁੜਿਆ ਹੈ। ਹੁਣ ਅਗਲਾ ਘਰ ਜਾਣਾ ਮੁਰਾਦ ਹੈ ਅਗਲੇ ਜਹਾਨ ਜਾਣਾ। ਵੋਟੀ ਲਈ ਲਾਲ ਰੰਗ ਜਿਹੜਾ ਹੁੰਦਾ ਹੈ ਉਹਦੇ ਵਿੱਚ ਰੰਗਿਆ ਸੂਤੀ ਕਪੜਾ ਉਸ ਦੇ ਸਿਰ ਤੇ ਪਾਉਣ ਲਈ ਜਾਂ ਲੱਕ ਦੁਆਲੇ ਬੰਨਣ ਲਈ ਇਹ ਲਾਜ਼ਮੀ ਮਿਥਿਆ ਜਾਂਦਾ ਸੀ ਪੰਜਾਬ ਦੀਆਂ ਰਸਮਾਂ ਵਿੱਚ। ਲੱਕ ਸਾਲੂ ਉੱਤੇ ਫੁਲਕਾਰੀ ਗੋਰੀ ਮੁਕਲਾਵੇ ਤੁਰ ਪਈ। ਇਹ ਇੱਕ ਵੈਸੇ ਜ਼ਿਕਰ ਆ ਗਿਆ। ਤੇਰੇ ਸੂਹੇ ਸਾਲੂ ਪਾਏ ਨਹੀਂ, ਤੂੰ ਪੈਰ ਉਲਟੇ ਕਿਉਂ ਚਾਏ ਨਹੀਂ, ਤੂੰ ਪੈਰ ਉਲਟੇ, ਤੂੰ ਪੁੱਠੇ ਪਾਸੇ ਕਿਉਂ ਟੁਰ, ਤੂੰ ਗਫਲਤ ਤੇ ਲਾਪਰਵਾਹੀ ਦੇ ਜੀਵਨ ਕਿਉਂ ਗੁਜ਼ਾਰ ਰਹੀ ਹੈ। ਹੁਣ ਐਸੇ ਇਨਸਾਨ ਦੇ ਬਾਰੇ ਜਿਹੜੇ ਆਪਣੇ ਨਾਮੇ ਅਮਾਲ ਦੇ ਵਿੱਚ ਵਾਅਦਾ ਨਹੀਂ ਕਰ ਰਹੇ, ਉਹਨਾਂ ਨੇ ਆਪਣੀ ਹਯਾਤੀ ਨੂੰ ਵਧਾਉਣ ਲਈ, ਆਪਣੀ ਹਯਾਤੀ ਨੂੰ ਚੰਗਾ ਬਣਾਉਣ ਲਈ, ਇਹ ਉਹ ਲੋਕ ਨੇ ਜਿਨ੍ਹਾਂ ਨੇ ਉਲਟੀਆਂ ਚਾਲਾਂ ਚਲੀਆਂ ਨੇ, ਜਿਹੜੇ ਰੱਬ ਦੇ ਦੱਸੇ ਹੋਏ ਸਿੱਧੇ ਰਸਤੇ ਸਿਰਾਤੇ ਮੁਸਤਕੀਮ ਤੇ ਨਹੀਂ ਟੁਰ ਰਹੇ, ਸਗੋਂ ਉਹ ਦੁਨੀਆਦਾਰੀ ਦੇ ਵਿੱਚ ਲੱਗੇ ਨੇ ਤੇ ਦੁਨੀਆ ਸੰਵਾਰਨ ਦੇ ਚੱਕਰਾਂ ਵਿੱਚ ਨੇ। ਅਜਿਹੇ ਲੋਕ ਨਾ ਤੇ ਦੁਨੀਆ ਸੰਵਾਰ ਸਕਦੇ ਨੇ, ਨਾ ਹੀ ਕਿਆਮਤ ਦੇ ਦਿਹਾੜ ਆਪਣੇ ਰੱਬ ਸਾਹਮਣੇ ਕੁਝ ਚੰਗੇ ਅਮਾਲ ਜਿਹੜੇ ਨੇ ਉਹ ਪੇਸ਼ ਕਰ ਸਕਦੇ ਨੇ, ਜਿਸ ਦੇ ਉੱਤੇ ਬਾਰ-ਬਾਰ ਬੁੱਲੇ ਸ਼ਾਹ ਹੋਰੀ ਜ਼ੋਰ ਦੇ ਰਹੇ ਨੇ। ਤੋ ਜਿਹੜੇ ਪੈਰ ਉਲਟੇ ਚਾਹ ਰਹੇ ਨੇ, ਜਿਹੜੇ ਬੁਰੇ ਰਸਤੇ ਤੇ ਜਾ ਰਹੇ ਨੇ, ਉਹਨਾਂ ਬਾਰੇ ਹੁਣ ਬੁੱਲੇ ਸ਼ਾਹ ਅੱਗੇ ਦੱਸਦੇ ਵੀ ਨੇ ਕੀ ਹੋਏਗਾ। ਜਾਂ ਉੱਥੇ ਲੱਗ ਸੀ ਮਤਲਬ ਲੱਗੇਗਾ, ਤਤ ਦਾ ਮਤਲਬ ਹੈ ਗਰਮੀ, ਦੋਜ਼ਖ ਦੀ ਅੱਗ ਦਾ ਸੇਕ,
यानी उन्होंने दोजख दी आग विच सुटिया जाएगा। कत कुड़े ना कत कुड़े, अमल कर चंगे, वेला ज़ाया ना कर, जीवन दोबारा नहीं मिलना। बुल्ले शाह ने बज़ाहिर ते एक सवाणी नूं दस्सिया कि तेरे नाल दियां दाज नंगा ले ने, उन्हां लाल कपड़े भी पा ले ने, बाने भी सवा ले ने, अगले घर चली गई ने, तू पैर उल्टे क्यों चाहे ने, तू अपने नामे अमाल नहीं बना सकी। जे तू नहीं है तो फिर उत्थे तेनों ताने देणगे, उत्थे तेनों ਜਿਹੜੇ ਨੇ ਉਹ ਮਿਹਨੇ ਮਿਲਣਗੇ, ਫਿਰ ਤੈਨੂੰ ਕਿਸੇ ਪਾਸੇ ਵੀ ਜੀਵਨ ਦੇ ਵਿੱਚ ਸੁੱਖ ਨਹੀਂ ਮਿਲੇਗਾ। ਬੁੱਲਾ ਇੱਥੇ ਰਹਿਣ ਨਾ ਮਿਲਦਾ, ਰੋਂਦੇ ਪਿੱਟਦੇ ਚੱਲੇ, ਇੱਕੋ ਨਾਮ ਉਸੇ ਦਾ ਖਰਚੀ, ਪੈਸਾ ਹੋਰ ਨਾ ਪੱਲੇ। ਕਿ ਉਸ ਦਾ ਨਾਮ ਖਰਚ। ਅਗਲਾ ਬੰਦ, ਆਖਰੀ ਬੰਦ, ਚੌਥਾ ਬੰਦ। ਸ਼ੋ बुलिया कर अपने आवे, चूड़ा बीड़ा तदे सुहावे, गुन होसी तां गले लगावे, नहीं रोसी नैनी रत कुड़े, कत कुड़े ना वत कुड़े। शो तो मुराद महबूब, शोहर, खामन अल्लाह ताला, मुराद अल्लाह ताला। जे उदों ही घर आएगा, घर आवे यानी घर तो मुराद ਜਿਹੜੇ ਤੁਸੀਂ ਦੇਖਿਓ ਜਿਹਦੇ ਤੁਸੀਂ ਆਪਣੇ ਘਰ ਦੀ ਗੱਲ ਹੈ, ਜਦੋਂ ਹੁਣ ਅਗਲੇ ਘਰ ਟੁਰ ਗਈ ਹੈ। ਚੂੜਾ ਬੀੜਾ ਤਦੇ ਸਹਾਵੇ, ਤੈਨੂੰ ਚੂੜਾ ਵੀ ਉਹਦੀ ਅੱਛਾ ਲੱਗੇਗਾ ਜਦੋਂ ਤੂੰ ਆਪਣੇ ਮਹਿਬੂਬ ਦੇ ਘਰ। ਬੀੜਾ ਚੂੜਾ ਯਾਨੀ ਕਿ ਵੱਡੀ ਚੂੜੀ ਨੂੰ ਵੀ ਕਹਿੰਦੇ ਨੇ, ਤੇ ਔਰ ਕਲਾਈ ਤੋਂ ਲੈ ਕੇ ਅਰਕ ਤੱਕ ਜਿਹੜੀਆਂ ਚੂੜੀਆਂ ਪਾਈ ਜਾਣ ਉਸ ਨੂੰ ਵੀ ਚੂੜਾ ਬੀੜਾ ਕਿਹਾ ਜਾਂਦਾ ਹੈ। ਅੰਦਰ ਜਾਵਾਂ ਬਾਹਰ ਜਾਵਾਂ, ਲਾਲ ਚੂੜਾ ਛਣਕਦਾ। मैं तुहानूं नाल मनोरंजन वास्ते भी एक दो फिक्रे कही जा रहा वां, तां जे तुहानूं उस हवाले नाल चूड़ा ते बीड़ा, बीड़ा बटन नूं कहंदे ने, तकमा भी असीं कहने आ, ਉਹ है चूड़ा बीड़ा। यानी कि 16 संघार उदों खूबसूरत लगणगे ਜਦੋਂ महबूब राजी होएगा। ਜਦੋਂ महबूब राजी नहीं है तो 16 संघार भी इंज ही ने जिवें कोई छमका मार रहा। महबूब उदों ही गल ना लाएगा ਜਦੋਂ ਉਹ खुश होएगा, ਉਹ ਤੁਹਾਨੂੰ ਉਦੋਂ ਹੀ ਅਪਣਾਏਗਾ ਜਦੋਂ ਉਹਦੇ ਮੁਤਾबिक ਤੁਸੀਂ ਆਪਣਾ ਜੀਵਨ ਗੁਜ਼ਾਰੋਗੇ। ਹੁਣ ਮਹਿਬੂਬ ਤੋਂ ਮੁਰਾਦ ਹੈ ਮਹਿਬੂਬ ਹਕੀਕੀ ਅੱਲਾਹ ਤਾਲਾ, ਜਿਸ ਨੇ ਇਸ ਜੀਵਨ ਵਿੱਚ ਸਭ ਨੂੰ ਇੱਕ ਆਪਣੀ ਆਜ਼ਮਾਇਸ਼ ਦੇ ਨਾਲ ਘੱਲਿਆ। ਹੁਸਨ ਤੇ ਇਸ਼ਕ ਦਾ ਤਸੱਵੁਰ ਵੀ ਨਾਲ ਮਿਲਦਾ ਹੈ, ਪਰ ਇਸ ਦੇ ਨਾਲ ਨਾਲ ਨਾਮੇ ਅਮਾਲ ਨੂੰ ਵਧਾਉਣ ਦਾ, ਆਪਣੀ ਆਕਬਤ ਨੂੰ ਸੰਵਾਰਨ ਦਾ ਔਰ ਆਪਣੇ ਅਮਾਲ ਨੂੰ ਸੋਹਣਾ ਕਰਨ ਦਾ ਦਰਸ ਜਿਹੜਾ ਹੈ ਉਹ ਬਾਰ-ਬਾਰ ਬੁੱਲੇ ਸ਼ਾਹ ਇਸ ਨੂੰ ਦੱਸਦੇ ਪਏ ਨੇ। ਕਿਉਂ ਜੇ ਉਹ ਚਾਹੁੰਦੇ ਨੇ ਕਿ ਇਹ ਜੀਵਨ ਜਿਹੜਾ ਹੈ ਜੋ ਕੁਝ ਕਰ ਸੈਂ ਸੋ ਕੁਝ ਪਾਸੈਂ, ਜੋ ਕਰੇਗਾ ਤੈਨੂੰ ਉਹਦੇ ਮੁਤਾबिक ਹੀ ਅਗਲਾ ਜੀਵਨ ਤੈਨੂੰ ਮਿਲੇਗਾ, ਨਹੀਂ ਤੇ ਔੜਕ ਪਛਤਾਸੈਂ। ਗੁਣ ਹੋਸੀ ਤਾਂ ਗਲੇ ਲਗਾਵੇ। 16 ਸੰਘਾਰ ਇੱਕ ਪਾਸੇ, खूबसूरती एक पासे, लेकिन गुण एक पासे, खूबियां एक पासे, सिफतां एक पासे। जे तेरे अंदर उस महबूब नाल जुड़े रहन दी सिफत है तां फिर तू अगलियां मंजिलां आसान च। जे तेरे कोल सिफत नहीं है तो नहीं रोसी नैनी रत कुड़े, उस वेले पछताएंगी पछताएंगी पछताएंगी, ਅੱਖਾਂ 'ਚ ਹੰਝੂ ਆ ਜਾਣਗੇ ਔਰ ਉਹ ਹੰਝੂ ਰਤ ਦੇ ਹੋਣਗੇ। ਰਤ ਮੀਨਸ ਲਹੂ ਦੇ, ਉਹ ਖੂਨ ਦੇ ਆਂਸੂ ਹੋਣਗੇ। ਫਿਰ ਇੰਨਾ ਪਛਤਾਵਾ ਹੋਏਗਾ ਕਿ ਉਹ ਪਛਤਾਵਾ ਮੁੱਕਣ ਦਾ ਨਾਂ ਨਹੀਂ ਲਏਗਾ ਔਰ ਫਿਰ ਉਸੇ ਹੀ ਨਾਮਾ ਅਮਾਲ ਦੇ ਵਿੱਚ ਭੈੜੇ ਅਮਾਲ ਜਦੋਂ ਵੱਧ ਜਾਣਗੇ ਤੇ ਮੰਜ਼ਲ ਜੰਨਤ ਦੀਆਂ ਬਹਾਰਾਂ ਨਹੀਂ ਹੋਏਗੀ, ਦੋਜ਼ਖ ਦੀਆਂ ਅੱਗਾਂ ਹੋਣਗੀਆਂ ਜਿੱਥੇ ਹਮੇਸ਼ਾ ਹਮੇਸ਼ਾ ਵਾਸਤੇ ਰਹਿਣਾ ਪਵੇਗਾ। ਬੁੱਲੇ ਸ਼ਾਹ ਐਸੇ ਲਈ ਤਾਂ ਕਹਿੰਦੇ ਨੇ, ਉੱਠ ਜਾਗ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਕਿ ਇਹ ਲਾਪਰਵਾਹੀ, ਇਹ ਗਫਲਤ
ਤੇਰੇ ਨਾਲ ਕਦੀ ਵੀ ਨਹੀਂ ਜੁੜਨੀ ਚਾਹੀਦੀ ਹੈ। ਸਗੋਂ ਕਰ ਕੱਤਨ ਵੱਲ ਧਿਆਨ ਕੁੜੇ, ਚਰਖਾ ਬਣਿਆ ਖਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ, ਥੋੜੀ ਹਿਰਸ ਰੱਖ, ਹੋਣਾ ਨਹੀਂਓ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁਰੇ, ਮਤ ਕਰ ਕੋਈ ਅਗਿਆਨ ਕੁੜੇ। ਇਸ ਆਖਰੀ ਬੰਦ 4 ਬੰਦ ਦੇ ਨਾਲ ਹੀ ਬੁੱਲੇ ਸ਼ਾਹ ਹੋਰਾਂ ਦਾ ਜਿਹੜਾ ਪੈਗਾਮ ਹੈ ਕਾਫੀ ਦੇ ਵਿੱਚ ਅਸੀਂ ਉਹਨੂੰ ਮੁਖਤਸਰਨ ਵੇਖਨੇ ਆ। ਉਹ ਕਹਿੰਦੇ ਨੇ ਕਿ ਇਹ ਇਨਸਾਨ ਤੂੰ ਨੇਕ ਅਮਲਾਂ ਦੇ ਵੱਲ ਆਪਣੇ ਆਪ ਨੂੰ ਲਾ ਲੈ, ਔਰ ਇਸ ਨੇਕ ਅਮਲਾਂ ਦੇ ਦਰਸ ਨੂੰ ਉਹਨਾਂ ਨੇ ਅਲਾਮਤ ਰਾਹੀਂ, ਇੱਕ ਸਵਾਣੀ ਦੀ ਅਲਾਮਤ, ਮਾਂ ਪਿਓ ਮੇਕੇ ਦੇ ਘਰ ਦੀ ਅਲਾਮਤ, ਸਹੁਰੇ ਘਰ ਦੀ ਅਲਾਮਤ ਦੇ ਨਾਲ, ਤੇ ਫਿਰ ਅਗਲੇ ਜਹਾਨ ਵਿੱਚ ਰੱਬ ਨੂੰ ਰਾਜ਼ੀ ਕਰਨ ਦੀ ਫਿਕਰ ਦੀ ਦਾਵਤ ਜਿਹੜੀ ਹੈ ਉਹ ਬਾਰ-ਬਾਰ ਬੁੱਲੇ ਸ਼ਾਹ ਇਸ ਕਾਫੀ ਵਿੱਚ ਦੇ ਰਹੇ ਨੇ।